ਬੰਦੇ ਨੂੰ ਅੱਜ ਜਿਸਨੇ ਜਾਰਜੀਆ ਦੇ ਵਿੱਚ ਇੱਕ ਨਰਸਿੰਗ ਸਟੂਡੈਂਟ ਨੂੰ ਮਾਰ ਦਿੱਤਾ ਸੀ, ਜਿਸ ਟਾਈਮ ਦੇ ਉੱਤੇ ਉਹ ਸੈਰ ਕਰ ਰਹੀ ਸੀ, ਉਸ ਨੂੰ ਕਨਵਿਕਟ ਕਰ ਦਿੱਤਾ ਗਿਆ ਹੈਗਾ। ਲੇਕਨ ਰਾਈਲੀ ਜਾਰਜੀਆ ਯੂਨੀਵਰਸਿਟੀ ਦੀ ਨਰਸਿੰਗ ਦੀ ਸਟੂਡੈਂਟ ਸੀ। ਤੁਹਾਨੂੰ ਯਾਦ ਹੋਊਗਾ, ਇਹ ਕੁਝ ਸਮਾਂ ਪਹਿਲਾਂ ਫਰਵਰੀ ਮਹੀਨੇ ਦੇ ਵਿੱਚ ਇਹਦੀ ਜਿਹੜੀ ਹੈ ਇਸ ਨੂੰ ਹੋਜ਼ੇ ਇਵਾਰਾ 26 ਸਾਲਾਂ ਦਾ ਉਸਨੇ ਇਹਨੂੰ ਮਾਰ ਦਿੱਤਾ ਸੀ। ਬਾਅਦ ਦੇ ਵਿੱਚ ਉਹਦਾ ਕੇਸ ਚੱਲ ਰਿਹਾ ਸੀ ਤੇ ਅੱਜ ਇਹ ਖਬਰ ਆ ਰਹੀ ਆ ਵੀ ਉਸ ਨੂੰ ਹੁਣ ਗਿਲਟੀ ਆਫ ਮਰਡਰ ਤੇ ਹੋਰ ਚਾਰजेस ਦੇ ਅੰਡਰ ਜਿਹੜੇ ਚਾਰਜ ਕੀਤਾ ਗਿਆ ਹੈਗਾ। ਇਵਾਰਾ ਇੱਕ ਅਨਡਾਕੂਮੈਂਟਡ ਵੈਨਜ਼ੂਏਲਾ ਦਾ ਇਮੀਗ੍ਰੈਂਟ ਸੀ, ਜੋ ਕਿ ਯੂਐਸਏ ਦੇ ਵਿੱਚ ਇਲੀਗਲੀ 2022 ਚ ਐਂਟਰ ਹੋਇਆ ਸੀ ਤੇ ਉਸ ਨੂੰ ਯੂਐਸਏ ਦੇ ਵਿੱਚ ਰਹਿਣ ਦਿੱਤਾ ਗਿਆ ਸੀ ਤਾਂ ਕਿ ਉਹ ਆਪਣਾ ਇਮੀਗ੍ਰੇਸ਼ਨ ਦਾ ਕੇਸ ਜਿਹੜਾ ਆ ਉਹ ਪਰਸੂ ਕਰ ਸਕੇ। ਇਸ ਕੇਸ ਤੋਂ ਬਾਅਦ ਬਹੁਤ ਵੱਡੀ ਜਿਹੜੀ ਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਡੀਬੇਟ ਹੋਈ ਸੀ, ਖਾਸ ਕਰਕੇ ਇਲੀਗਲ ਇਮੀਗ੍ਰੈਂਟਸ ਦੀ, ਤਾਂ ਜਿਹੜੇ ਕ੍ਰਿਮੀਨਲ ਹੈਗੇ ਆ, ਉਸ ਇਸ਼ੂ ਨੂੰ ਲੈ ਕੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਹੈ 2022 ਚ ਮਿਲ ਗਿਆ ਸੀ। ਈਵਨ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਹੋਣਾ ਨੇ ਜੋ ਇਹ ਲੜਕੀ ਸੀ ਜਿਹੜੀ ਸਟੂਡੈਂਟ ਸੀ ਲੇਕਨ ਰਾਈਲੀ, ਉਹਦੀ ਮੌਤ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੂੰ ਸਿੱਧਾ ਬਲੇਮ ਕੀਤਾ ਸੀ ਵੀ ਤੁਸੀਂ ਜਿਹੜੇ ਆ ਇਸ ਦੇ ਲਈ ਜਿਹੜੇ ਆ ਜ਼ਿੰਮੇਵਾਰ ਹੋ। ਸੋ ਸਟੇਟ ਨੇ ਇਵਾਰਾ ਨੂੰ 1 ਕਾਊਂਟ ਆਫ ਮੈਲਿਸ ਮਰਡਰ, 3 ਕਾਊਂਟ ਆਫ ਫੈਲਨੀ ਮਰਡਰ, 1 ਕਾਊਂਟ ਆਫ ਕਿਡਨੈਪਿੰਗ, aggravated assault, aggravated battery, hindering an emergency telephone call, tampering with the evidence, ਇਹ ਸਾਰਾ ਕੁਝ ਇਹ ਜਿਹੜੇ ਚਾਰजेस ਆ ਉਹਦੇ ਉੱਤੇ ਲਾਏ ਹੈਗੇ। ਨਹੀਂ, ਬਿਲਕੁਲ। ਸੋ ਇਹ ਰੈਲਿੰਗ ਕਰਾਈ ਬਣੀ ਸੀਗੀ ਜਿਹੜੀ ਬੀਬੀ ਦਾ ਇਹ ਕਤਲ ਕੀਤਾ ਗਿਆ ਸੀ ਜਾਰਜੀਆ ਦੇ ਵਿੱਚ, ਲੇਕਿਨ ਰਾਈਲੀ ਇਮੀਗ੍ਰੇਸ਼ਨ ਦੇ ਉਲਟ। ਆਪਾਂ ਬਹੁਤ ਸਾਰੇ ਜਿਹੜੇ ਸਰਵੇ ਆ ਉਹ ਦੇਖੇ ਸੀਗੇ ਇਲੈਕਸ਼ਨ ਤੋਂ ਪਹਿਲਾਂ। ਇਮੀਗ੍ਰੇਸ਼ਨ ਲੋਕਾਂ ਦੇ ਲਈ ਇੱਕ ਬਹੁਤ ਵੱਡਾ ਮੁੱਦਾ ਸੀਗਾ। ਇਸ ਮੁੱਦੇ ਦੇ ਤਹਿਤ ਲੋਕ ਨਾਖੁਸ਼ ਸੀਗੇ ਮੌਜੂਦਾ ਪ੍ਰਸ਼ਾਸਨ ਤੋਂ ਜੋ ਹਾਲਾਤ ਬਣੇ ਆ। ਮੌਜੂਦਾ ਆਈ ਨਵੀਂ ਰਿਪੋਰਟ ਦੇ ਵਿੱਚ ਹਰਜੋਤ ਸਿੰਘ ਜੀ ਇਹ ਦਾਵਾ ਆ ਵੀ 1.5 ਮਿਲੀਅਨ ਲੋਕਾਂ ਨੂੰ ਡੈਪੂਟੇਸ਼ਨ ਦੇ ਆਰਡਰ ਹੋ ਚੁੱਕੇ ਆ, ਪਰ ਉਹ ਅਜੇ ਤੱਕ ਬਾਹਰ ਨਹੀਂ ਆ, ਉਹ ਅਮਰੀਕਾ 'ਚ ਹੀ ਨੇ। ਉਹਨਾਂ ਨੂੰ ਡਿਪੋਰਟ ਹੀ ਜਿਹੜਾ ਉਹ ਨਹੀਂ ਕੀਤਾ ਜਾ ਸਕਿਆ ਹੈਗਾ, ਜਾਂ ਇਹਨਾਂ ਦੇ ਹੱਥੇ ਜਿਹੜੇ ਆ ਉਹ ਨਹੀਂ ਆਏ ਹੈਗੇ। ਸੋ 1.5 ਮਿਲੀਅਨ, ਹੁਣ 11 ਮਿਲੀਅਨ ਤੋਂ ਉੱਤੇ ਆંકੜਾ ਦੱਸਦੇ ਆ ਵੀ ਓਵਰਆਲ ਜਿਹੜੇ ਅਨਡਾਕੂਮੈਂਟਡ ਇਲੀਗਲ ਇਮੀਗ੍ਰੈਂਟਸ ਇੱਥੇ ਅਮਰੀਕਾ ਦੇ ਵਿੱਚ ਰਹਿੰਦੇ ਨੇ, ਤੇ ਉਹਨਾਂ ਦੇ ਵਿੱਚੋਂ 1.5 ਮਿਲੀਅਨ ਕਹਿੰਦੇ ਆਲਰੇਡੀ ਉਹਨਾਂ ਨੂੰ ਡੈਪੂਟੇਸ਼ਨ ਦੇ ਆਰਡਰ ਲੱਗੇ ਆ, ਪਰ ਉਹ ਅਜੇ ਵੀ ਅਮਰੀਕਾ 'ਚ ਨੇ। ਤੇ ਇਹ ਜਿਹੜੀ ਗੱਲ ਆ ਟੋਟਲੀ ਟਰੰਪ ਹੁਣਾਂ ਦੇ ਖੇਮੇ ਦੇ ਗੱਲ ਦੇ ਵਿੱਚ ਜਿਹੜੀ ਉਹ ਨਾਲ ਫਾਇਦਾ ਉਹਨਾਂ ਨੂੰ ਕਹਿ ਲਓ ਵੀ ਇਸ ਪੂਰੀ ਚੀਜ਼ ਦਾ ਜਿਹੜਾ ਇਸ ਗੱਲ ਤੇ ਹੋਇਆ। ਲੋਕਾਂ ਦੇ ਵਿੱਚ ਗੁੱਸਾ ਤਾਂ ਸੀਗਾ ਤੇ ਇਹ ਜਿਹੜਾ ਮਰਡਰ ਕੇਸ ਆ ਉਸਨੇ ਉਸ ਭਾਵਨਾਵਾਂ ਨੂੰ ਹੋਰ ਵੀ ਉੱਤੇ ਜਿਹੜਾ ਉਹ ਲੈ ਕੇ ਆਂਦਾ। ਹੋਜ਼ੇ ਐਂਟੋਨੀਓ ਇਵਾਰਾ 26 ਸਾਲਾਂ ਦਾ, 3 ਕਾਊਂਟ ਫੈਲਨੀ ਮਰਡਰ ਤੇ ਜਿਹੜੇ ਮੈਲਿਸ ਮਰਡਰ, ਕਿਡਨੈਪਿੰਗ ਵਿਦ ਬੋਡੀਲੀ ਇੰਜਰੀ, ਐਗਰੀਵੇਟਿਡ ਅਸਾਲਟ, ਇੰਟੈਂਟ ਟੂ ਰੇਪ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਸ ਦੇ ਉੱਤੇ ਦੋਸ਼ਾਂ ਦੇ ਵਿੱਚ ਕਨਵਿਕਟ ਹੋਇਆ ਆ। ਦੋਸ਼ੀ ਜਿਹੜਾ ਉਹ ਕਰਾਰ ਹੋਇਆ ਆ, ਗਿਲਟੀ ਜਿਹੜਾ ਇਹ ਪਾਇਆ ਗਿਆ ਆ। ਹੁਣ ਲਾਈਫ ਇਨ ਪ੍ਰਿਜ਼ਨ ਵਿਦਆਊਟ ਪੋਸੀਬਿਲਿਟੀ ਆਫ ਪੈਰੋਲ ਇਸ ਨੂੰ ਜਿਹੜੀ ਉਹ ਹੋ ਸਕਦੀ ਆ। ਇਹ ਜਿਹੜਾ ਡਿਸੀਜਨ ਆ ਏਥਨਸ ਕਲਾਰਕ ਕਾਊਂਟੀ ਦੇ ਜਿਹੜੇ ਸੁਪੀਰੀਅਰ ਕੋਰਟ ਜੱਜ ਪੈਟਰਿਕ ਹੈਗਰਡ, ਜਿਹਦਾ ਟਰਾਇਲ ਦਾ ਚੌਥਾ ਦਿਨ ਸੀਗਾ, ਉਸ ਟਾਈਮ ਇਹਨਾਂ ਨੇ ਸੁਣਾਇਆ ਆ। ਹੈਗਰਡ ਨੇ ਜਿਹੜਾ ਕਹਿੰਦੇ ਵੀ ਡਿਲੀਵਰ ਕੀਤਾ ਵਰਡਿਕਟ ਸਿਰਫ 20 ਮਿੰਟ ਬਾਅਦ ਕਲੋਜ਼ਿੰਗ ਆਰਗੂਮੈਂਟਸ ਤੋਂ। ਸੋ ਬਹੁਤ ਸਾਰੇ ਲੋਕ ਕਹਿੰਦੇ ਵੀ ਉਸ ਟਾਈਮ ਰੋ ਵੀ ਰਹੇ ਸੀਗੇ ਵੀ ਇੰਨੀ ਇੱਕ ਹੋਣਹਾਰ ਵਿਦਿਆਰਥਣ ਜਿਸ ਦਾ ਭਵਿੱਖ ਸਾਰਾ ਦਾ ਸਾਰਾ ਅਜੇ ਮੋਹਰੇ ਪਿਆ ਸੀ, ਉਸ ਨੂੰ ਇਸ ਜਿਹੜਾ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਹੋਇਆ ਪ੍ਰਵੇਸ਼ ਹੋਇਆ ਜਿਹੜਾ ਬੰਦਾ ਆ ਹੋਜ਼ੇ ਐਂਟੋਨੀਓ ਇਵਾਰਾ ਨੇ ਉਸ ਨੂੰ ਮਾਰ ਮੁਕਾਇਆ ਸੀਗਾ।